ਤੁਹਾਡੇ ਲਈ ਸ਼ਾਇਦ ਇਸ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੈ ਕਿ ਅੰਡਰਵਰਲਡ ਦੀ ਤਾਰੀਖ ਦਾ ਸਭ ਤੋਂ ਵੱਡਾ ਗੈਂਗਸਟਰ ਲੇਕਿਨ ਕਦੀ ਕਿਸੇ ਸ਼ਖਸ ਦੇ ਉੱਤੇ ਗੋਲੀ ਨਹੀਂ ਚਲਾਈ। ਇਹਦੇ ਦੌਰ ਵਿੱਚ ਗੈਂਗ ਵਾਰਸ ਹੋਣ ਦੇ ਬਜਾਏ ਇਹ ਦੂਸਰੀਆਂ ਗੈਂਗਾਂ ਦੀਆਂ ਸੁਲ੍ਹਾ ਕਰਵਾਉਂਦਾ ਰਿਹਾ ਤੇ ਇਹਦੇ ਦੌਰ ਨੂੰ ਅੱਜ ਤੱਕ ਸਭ ਤੋਂ ਪੁਰਅਮਨ ਦੌਰ ਸਮਝਿਆ ਜਾਂਦਾ ਹੈ ਤੇ ਇਹਦੇ ਨਾਮ ਨੂੰ ਪੂਜਿਆ ਜਾਂਦਾ ਹੈ। ਇੱਕ 8 ਸਾਲ ਦਾ ਬੱਚਾ ਕਿੱਦਾਂ ਪਹੁੰਚਿਆ ਅੰਡਰਵਰਲਡ ਦੀ ਗੱਦੀ ਤੱਕ, ਇਹ ਦੱਸਾਂਗੇ ਅੱਜ ਦੇ ਇਸ ਕਿਸਤ ਵਿੱਚ। ਸਤਿ ਸ਼੍ਰੀ ਅਕਾਲ ਤੇ अस्सलाम वालेकुम, मैं ਤੁਹਾਡਾ ਮੇਜ਼ਬਾਨ ਬਸੀ ਅੱਬਾਸ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਤੇ ਅੱਜ ਤੁਹਾਨੂੰ ਦੱਸਾਂਗੇ ਇੱਕ ਐਸੇ ਵੱਡੇ ਸਮਗਲਰ ਦੀ ਕਹਾਣੀ ਜਿਹਦਾ ਨਾਮ ਸੀ ਹਾਜੀ मस्तान। एक ही नाम आता है, हाजी मस्तान। हाजी मस्तान पहले अंडरवर्ल्ड डॉन तमिलनाडु से आया हुआ हाजी मस्तान और करीम लाला हाजी मस्तान has written a letter। ਹਾਜੀ ਮਿਰਜ਼ਾ ਮਸਤਾਨ ਅਲੀ ਹੈਦਰ ਦੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਤੇਲੁਗੂ ਬੱਚਾ 8 ਸਾਲ ਦੀ ਉਮਰ 'ਚ ਤਮਿਲਨਾਡੂ 'ਚੋਂ ਨਿਕਲ ਕੇ ਤੇ ਮੁੰਬਈ ਦੇ ਡੌਕਸ ਤੇ ਕੰਮ ਲੱਭਣ ਆਉਂਦਾ ਹੈ ਤੇ ਕਿਸਮਤ ਅੱਛੀ ਹੋਣ ਦੀ ਵਜ੍ਹਾ ਤੋਂ ਕੰਮ ਲੱਭ ਵੀ ਜਾਂਦਾ ਹੈ ਤੇ ਇਹੀ ਉਹ ਜਗ੍ਹਾ ਸੀ ਜਿਹਨੇ ਹਾਜੀ ਮਿਰਜ਼ਾ ਮਸਤਾਨ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ। ਜੀ ਹਾਂ ਨਾਜ਼ਰੀਨ, ਇਹ ਉਹੀ ਦੌਰ ਸੀਗਾ ਜਦੋਂ ਅਰਬ 'ਚੋਂ ਆਏ ਹੋਏ ਅਰਬੀ ਲੋਕ ਉਰਦੂ ਬੋਲਦੇ ਸੀ ਕਿਉਂਕਿ ਇਹਨਾਂ ਦਾ ਸਭ ਤੋਂ ਵੱਡਾ ਪੇਸ਼ਾ ਤਜਾਰਤ ਸੀ ਤੇ ਇਹ ਆਪਣੇ ਮਾਲ ਨੂੰ ਇੰਡੀਆ ਵਿੱਚ ਸਮਗਲ ਕਰਨ ਲਈ ਟੈਕਸ ਤੋਂ ਬਚਣ ਲਈ ਲੋਕਾਂ ਦੀ ਮਦਦ ਲੈਂਦੇ ਸੀ ਤੇ ਡੌਗਸ ਦੇ ਉੱਤੇ ਇਲੀਗਲ ਕੰਮ ਕਰਦੇ ਸੀ। ਇਸੇ ਤਰੀਕੇ ਨਾਲ ਇੱਕ ਸ਼ੇਖ ਜਿਹਦਾ ਨਾਮ ਸੀ ਸ਼ੇਖ ਅਲ ਗਾਲਿਬ, ਉਹਨੇ ਹਾਜੀ ਮਿਰਜ਼ਾ ਮਸਤਾਨ ਦੀ ਮਦਦ ਲਈ ਤੇ ਉਹਨੇ ਕਿਹਾ ਕਿ ਤੂੰ ਮੇਰੇ ਸੋਨੇ ਦੇ ਬਿਸਕਟ ਨੂੰ ਜੇ ਡੌਗਸ ਤੋਂ ਬਾਹਰ ਲੈ ਜਾਏ ਤੇ ਤੈਨੂੰ ਇਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਵੀ ਮਿਲ ਜਾਏਗਾ। ਇਸੇ ਤਰੀਕੇ ਦੇ ਨਾਲ ਹਾਜੀ ਮਿਰਜ਼ਾ ਮਸਤਾਨ ਨੇ ਉਹਦੀ ਚੀਜ਼ ਨੂੰ ਮਨਜ਼ੂਰ ਕੀਤਾ ਤੇ ਆਪਣੀ ਪਗੜੀ ਵਿੱਚ ਉਹਦੇ 4-5 ਬਿਸਕਟਾਂ ਨੂੰ ਸਮਗਲ ਕੀਤਾ ਡੌਗਸ ਤੋਂ ਬਾਹਰ ਤੇ ਉੱਥੋਂ ਉਹਨੂੰ ਥੋੜਾ ਜਿਹਾ ਮੁਨਾਫਾ ਵੀ ਮਿਲਿਆ। ਇਸੇ ਤਰੀਕੇ ਦੇ ਨਾਲ ਕੁਝ ਸਾਲ ਲੰਘਦੇ ਰਹੇ। ਇੱਕ ਵਾਰੀ ਗਾਲਿਬ ਨੇ ਮਸਤਾਨ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ ਕਰਕੇ ਉਹਦੇ ਹਵਾਲੇ 200 ਸੋਨੇ ਦੇ ਬਿਸਕੁਟ ਕਰ ਦਿੱਤੇ। ਉਹ ਬਿਸਕੁਟਾਂ ਨੂੰ ਲੈ ਕੇ ਮਸਤਾਨ ਤੇ ਡੌਗਸ ਤੋਂ ਨਿਕਲ ਗਿਆ ਲੇਕਿਨ ਪੁਲਿਸ ਦਾ ਨਿਸ਼ਾਨਾ ਗਾਲਿਬ ਬਣ ਗਿਆ। ਉਹਨਾਂ ਨੇ ਗਾਲਿਬ ਨੂੰ ਚੁੱਕਿਆ ਤੇ 3 ਸਾਲ ਦੀ ਸਜ਼ਾ ਕੀਤੀ। ਜਦੋਂ 3 ਸਾਲ ਬਾਅਦ ਗਾਲਿਬ ਵਾਪਸ ਆਇਆ ਤੇ ਉਹ ਆਪਣੇ ਸੋਨੇ ਦੇ ਬਿਸਕੁਟਾਂ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰਮੰਦ ਸੀ। ਕਿਸੇ ਤਰੀਕੇ ਦੇ ਨਾਲ ਉਹ ਮਸਤਾਨ ਤੱਕ ਪਹੁੰਚਿਆ ਤੇ ਮਸਤਾਨ ਨੇ ਵੀ ਉਹਦੀ ਅਮਾਨਤ ਉਹਦੇ ਹਵਾਲੇ ਕੀਤੀ। ਮਸਤਾਨ ਨੇ ਦੱਸਿਆ ਕਿ ਮੈਂ ਆਪਣੇ ਮੈਲੇ ਕੁਚਾਲੇ ਕੱਪੜਿਆਂ 'ਚ ਆਪਣੀ ਝੋਂਪੜੀ 'ਚ ਇਹਨਾਂ ਬਿਸਕੁਟਾਂ ਨੂੰ 3 ਸਾਲ ਤੱਕ ਸੰਭਾਲ ਕੇ ਰੱਖਿਆ ਤੇ ਹੁਣ ਤੇਰੀ ਅਮਾਨਤ ਤੇਰੇ ਕੋਲ ਹੈ। ਗਾਲਿਬ ਇਸ ਚੀਜ਼ ਤੋਂ ਬਹੁਤ ਜ਼ਿਆਦਾ ਮੁਤਾਸਰ ਹੋਇਆ ਤੇ ਉਹਨੇ ਕਿਹਾ ਕਿ ਇੱਕ ਐਸਾ ਸ਼ਖਸ ਸੀ ਜਿਹਦੇ ਕੋਲ ਲੱਖਾਂ ਦੀ ਮਾਲੀਅਤ ਦੇ ਬਿਸਕੁਟ ਸੀ, ਇਹਨਾਂ ਨੂੰ ਇਸਤੇਮਾਲ ਵੀ ਕਰ ਸਕਦਾ ਸੀ ਲੇਕਿਨ ਫਿਰ ਵੀ ਇਹਨੇ ਆਪਣੀ ਇਮਾਨਦਾਰੀ ਦਾ ਮੁਜ਼ਾਹਰਾ ਕਰਵਾਇਆ। ਉਹਨੇ ਮਸਤਾਨ ਨੂੰ ਆਪਣੇ ਨਾਲ ਪਾਰਟਨਰ ਬਣਾ ਦਿੱਤਾ ਤੇ ਇਸੇ ਤਰੀਕੇ ਦੇ ਨਾਲ ਮਸਤਾਨ ਵੀ ਹੁਣ ਸਮਗਲਿੰਗ ਦੀ ਦੁਨੀਆ ਵਿੱਚ ਕਦਮ ਰੱਖ ਚੁੱਕਿਆ ਸੀ। ਮਸਤਾਨ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਕਦੀ ਕਿਸੇ ਸ਼ਖਸ ਤੇ ਗੋਲੀ ਨਹੀਂ ਸੀ ਚਲਾ ਸਕਦਾ ਲੇਕਿਨ ਇਸ ਕੰਮ ਨੂੰ ਅੰਜਾਮ ਦੇਣ ਲਈ ਉਹਦੇ ਨਾਲ ਇਹਦਾ ਇੱਕ ਹੋਰ ਪਾਰਟਨਰ ਸੀ। ਜੀ ਹਾਂ, ਇਸ ਪਾਰਟਨਰ ਦਾ ਨਾਮ ਸੀ ਵਰਦਾਰਾਜਨ ਮੁਤਲਿਆ। ਇਸ ਸ਼ਖਸ ਦੇ ਨਾਲ ਮਿਲਣ ਦੀ ਵੀ ਮਸਤਾਨ ਦੀ ਕਹਾਣੀ ਬੜੀ ਅਜੀਬ ਹੈ। ਵਰਦਾਰਾਜਨ ਮੁਤਲਿਆ ਜਿਹੜਾ ਇੱਕ ਛੋਟੇ ਜਿਹੇ ਕਸਬੇ ਤੇ ਪਹਿਲੇ ਰਾਜ ਕਰ ਰਿਹਾ ਸੀ ਤੇ ਆਪਣੀ ਸ਼ਰਾਬ ਦੀ ਸਮਗਲਿੰਗ ਵੀ ਕਰਦਾ ਸੀ ਤੇ ਡੌਗਸ ਵਿੱਚ ਕਦੀ-ਕਦੀ ਚੋਰੀ ਕਰ ਲੈਂਦਾ ਸੀ। ਇਸੇ ਤਰੀਕੇ ਦੇ ਨਾਲ ਉਹਨੇ ਇੱਕ ਦਿਨ ਡੌਗਸ 'ਚ ਚੋਰੀ ਕੀਤੀ ਜਿਹਦੀ ਵਜ੍ਹਾ ਤੋਂ ਪੁਲਿਸ ਦੇ ਹੱਥੀ ਲੱਗ ਗਿਆ ਤੇ ਉਹਨਾਂ ਨੇ ਇਹਨੂੰ ਹਵਾਲਾਤ ਦੇ ਪਿੱਛੇ ਕੈਦ ਕਰ ਦਿੱਤਾ। ਹਾਜੀ ਮਸਤਾਨ ਦੇ ਦਿਲ 'ਚ ਖਿਆਲ ਆਇਆ ਕਿ ਸ਼ਾਇਦ ਇਹ ਬੰਦਾ ਮੇਰੀ ਗੈਂਗ 'ਚ ਆ ਜਾਵੇ ਤੇ ਮੇਰੇ ਲਈ ਫਾਇਦੇਮੰਦ ਸਾਬਤ ਹੋਵੇ। ਇਸੇ ਤਰੀਕੇ ਦੇ ਨਾਲ ਮਸਤਾਨ ਉਹਨੂੰ ਹਵਾਲਾਤ 'ਚ ਜਾ ਕੇ ਮਿਲਣ ਗਿਆ। ਜਦੋਂ ਮਸਤਾਨ ਉਹਦੀ ਹਵਾਲਾਤ 'ਚ ਆਇਆ ਤੇ ਵਰਦਾਰਾਜਨ ਨੇ ਵੇਖਿਆ ਕਿ ਇੱਕ ਸਫੇਦ ਕੁੜਤਾ ਪਜਾਮਾ ਪਾਇਆ ਹੋਇਆ ਸ਼ਖਸ ਜਨਾਹ ਕੈਪ ਸਿਰ ਤੇ ਹੈ ਤੇ ਹੱਥਾਂ ਵਿੱਚ 555 ਸਿਗਰਟ ਦਬੋਚੇ ਹੋਏ ਉਹਦੇ ਤਰਫ ਆ ਰਿਹਾ ਹੈ। ਤਾਮਿਲ ਵਿੱਚ ਇੱਕ ਬੜੀ ਵੱਡੀ ਕਹਾਵਤ ਹੈ ਜਿਹਦਾ ਮਾਇਨੇ ਹੈ ਕਿ ਤੁਸੀਂ ਜੇ ਕਿਸੇ ਬੰਦੇ ਨਾਲ ਦੋਸਤੀ ਕਰਨੀ ਚਾਹੁੰਦੇ ਹੋ ਤੇ ਉਹਨੂੰ ਉਹਦੀ ਜ਼ੁਬਾਨ 'ਚ ਬੁਲਾਓ। ਇਸੇ ਤਰੀਕੇ ਦੇ ਨਾਲ ਹਾਜੀ ਮਸਤਾਨ ਉਹਦੇ ਕੋਲ ਗਿਆ ਤੇ ਉਹਨੂੰ ਜਾ ਕੇ ਕਿਹਾ, ਸਲਾਮ ਮੇਰੀ ਸਰਕਾਰ। ਇੱਕ ਬੰਦਾ ਜਿਹੜਾ ਮੈਲੇ ਕੁਚਾਲੇ ਕੱਪੜਿਆਂ 'ਚ ਤੇ ਛੋਟਾ-ਮੋਟਾ ਗੁੰਡਾ ਹੈ, ਉਹਦੇ ਸਾਹਮਣੇ ਇੱਕ ਸੇਠ ਨਵਾਂ ਸ਼ਖਸ ਆ ਕੇ ਉਹਨੂੰ ਸਰਕਾਰ ਕਹਿ ਰਿਹਾ ਹੈ ਜਿਹਦੀ ਵਜ੍ਹਾ ਤੋਂ ਵਰਦਾਰਾਜਨ ਨੂੰ ਪਤਾ ਚੱਲ ਗਿਆ ਕਿ ਇਹ ਬੰਦਾ ਮੇਰੇ ਨਾਲ ਦੋਸਤੀ ਕਰਨ ਆਇਆ ਤੇ ਉਹਨੇ ਦੋਸਤੀ ਐਕਸੈਪਟ ਵੀ ਕਰ ਲਈ। ਇਸ ਵਜ੍ਹਾ ਤੋਂ ਹੁਣ ਮੁੰਬਈ ਦੇ ਉੱਤੇ ਨਵਾਂ ਰਾਜ ਚੱਲਿਆ। 1970 ਦੀ ਦਹਾਈ ਵਿੱਚ ਮਸਤਾਨ ਦਾ ਨਾਮ ਅਰੂਜ ਤੇ ਸੀ। ਇਹਦੀ ਵੱਡੇ ਅਦਾਕਾਰਾਂ ਦੇ ਨਾਲ ਬੈਠਣੀ ਉੱਠਣੀ ਸੀ ਤੇ ਲੈਜੈਂਡਰੀ ਐਕਟਰੈਸ ਮਧੂਬਾਲਾ ਦੇ ਨਾਲ ਇਹਦਾ ਇਸ਼ਕ ਸੀ ਲੇਕਿਨ ਫਿਰ ਵੀ ਇਹਦਾ ਉਹਨਾਂ ਸ਼ਾਦੀ ਨਹੀਂ ਹੋ ਸਕੀ। ਇਸੇ ਤਰੀਕੇ ਦੇ ਨਾਲ ਇੱਕ ਸਟਰਗਲਿੰਗ ਆਰਟਿਸਟ ਜਿਹਦਾ ਨਾਮ ਸੋਨਾ ਸੀ, ਜਿਹਦੇ ਬਾਰੇ ਇਹ ਵੀ ਮਸ਼ਹੂਰ ਸੀ ਕਿ ਉਹਦੀ ਸ਼ਕਲ ਮਧੂਬਾਲਾ ਦੇ ਨਾਲ ਮਿਲਦੀ ਏ, ਇਹਨੇ ਉਹਦੇ ਨਾਲ ਸ਼ਾਦੀ ਕਰ ਲਈ ਤੇ ਉਹਦੇ ਵਿੱਚੋਂ ਇਹਦੇ 3 ਬੱਚੇ ਵੀ ਹੋਏ। ਅਮਿਤਾਭ ਬੱਚਨ ਦੀ ਫਿਲਮ ਦੀਵਾਰ ਵੀ ਹਾਜੀ ਮਸਤਾਨ ਦੇ ਉੱਤੇ ਹੀ ਬੇਸਡ ਹੈ। ਨਾਜ਼ਰੀਨ, ਜਿੱਦਾਂ 1980 ਦਾ ਦੌਰ ਆਉਂਦਾ ਰਿਹਾ ਇਸੇ ਤਰੀਕੇ ਦੇ ਨਾਲ ਹਾਜੀ ਮਸਤਾਨ ਦਾ ਜ਼ਵਾਲ ਵੀ ਚੱਲਦਾ ਰਿਹਾ। ਹਾਜੀ ਮਸਤਾਨ ਨੂੰ ਇੱਕ ਐਸੀ ਗੈਂਗ ਵਾਰ ਦੇਖਣੀ ਪਈ ਜਿਹੜੇ ਸ਼ਾਇਦ ਉਹਨੇ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਵੇਖੀ ਸੀ। ਪਠਾਨ ਦਾਊਦ ਇਬਰਾਹੀਮ ਦੇ ਬਿਲਕੁਲ ਆਮਣੇ ਸਾਹਮਣੇ ਸੀ। ਇਹਨਾਂ ਦੇ ਦੰਗੇ ਫਸਾਦ ਇਸ ਤਰੀਕੇ ਨਾਲ ਚੱਲ ਚੁੱਕੇ ਸੀ ਕਿ ਮੁੰਬਈ ਦੀ ਸੜਕਾਂ ਤੇ ਹਰ ਰੋਜ਼ ਇੱਕ ਲਾਸ਼ ਡਿੱਗਦੀ ਜ਼ਰੂਰ ਸੀ। ਇਸ ਚੀਜ਼ ਨੂੰ ਹੱਲ ਕਰਨ ਲਈ ਉਹਨੇ ਦਾਊਦ ਇਬਰਾਹੀਮ ਤੇ ਪਠਾਣਾ ਦੀ ਸੁਲ੍ਹਾ ਵੀ ਕਰਵਾਈ ਜਿਹਦੇ ਪਿੱਛੇ ਸਭ ਤੋਂ ਵੱਡਾ ਹੱਥ ਜਿਨੂ ਬਾਈ ਦਾਰੂ ਵਾਲੀ ਦਾ ਸੀ, ਜਿਹੜੀ ਮਸਤਾਨ ਦੀ ਮੂੰਹ ਬੋਲੀ ਭੈਣ ਵੀ ਸੀ ਤੇ ਉਹਨੇ ਇਹਨੂੰ ਮਸ਼ਵਰਾ ਦਿੱਤਾ ਸੀ।
ਹਾਜੀ ਮਸਤਾਨ ਦਾ ਮੁੰਬਈ ਸੈਂਟਰ ਵਿੱਚ ਇੱਕ ਬਹੁਤ ਵੱਡਾ ਪਲਾਟ ਸੀ ਜਿਹਦੇ ਉੱਤੇ ਗੁਜਰਾਤੀ ਲੋਕਾਂ ਨੇ ਆਪਣਾ ਆ ਕੇ ਕਬਜ਼ਾ ਕਰ ਲਿਆ ਸੀ। ਹਾਜੀ ਮਸਤਾਨ ਚਾਹ ਕੇ ਵੀ ਉਹ ਛੁਡਾ ਨਹੀਂ ਸੀ ਸਕਣ ਡਿਆ। ਇਸ ਗੱਲੋਂ ਜੇਨਾ ਬਾਈ ਦਾਰੂ ਵਾਲੇ ਨੇ ਉਹਨੇ ਇੱਕ ਮਸ਼ਵਰਾ ਦਿੱਤਾ ਕਿ ਤੂੰ ਇੱਕ ਲਕੀਰ ਖਿੱਚ। ਉਹਨੇ ਇੱਕ ਲਕੀਰ ਖਿੱਚੀ। ਉਹਨੇ ਕਿਹਾ ਹੁਣ ਤੂੰ ਇਸ ਲਕੀਰ ਨੂੰ ਛੋਟਾ ਕਿੱਦਾਂ ਕਰੇਗਾ। ਹਾਜੀ ਮਸਤਾਨ ਨੇ ਕਿਹਾ ਮੈਂ ਤੇਰੇ ਕੋਲ ਮਸ਼ਵਰਾ ਲੈਣ ਆਇਆ ਤੇ ਤੂੰ ਮੇਰੇ ਨਾਲ ਖੇਡ ਖੇਡਣ ਲੱਗ ਪਈ। ਉਹਨੇ ਕਿਹਾ ਨਹੀਂ, ਇਸ ਲਕੀਰ ਵਿੱਚ ਹੀ ਤੇਰਾ ਸਭ ਤੋਂ ਵੱਡਾ ਜਵਾਬ ਹੈ। ਉਹਨੇ ਛੋਟੀ ਲਕੀਰ ਦੇ ਸਾਹਮਣੇ ਇੱਕ ਬਹੁਤ ਵੱਡੀ ਲਕੀਰ ਬੰਨ੍ਹ ਦਿੱਤੀ। ਉਹਨੇ ਕਿਹਾ ਇਸ ਛੋਟੀ ਲਕੀਰ ਨੂੰ ਉਦੋਂ ਹੀ ਛੋਟਾ ਕਰ ਸਕਦੇ ਹੋ ਜਦੋਂ ਇੱਕ ਵੱਡੀ ਲਕੀਰ ਇਹਦੇ ਸਾਹਮਣੇ ਪਾ ਦਿਓ। ਅਗਰ ਤੂੰ ਪਠਾਣਾ ਤੇ ਦਾਊਦ ਇਬਰਾਹੀਮ ਲੋਕਾਂ ਦੀ ਸੁਲ੍ਹਾ ਕਰਵਾ ਦੇਵੇਂ ਤੇ ਇਹ ਉਹ ਵੱਡੀ ਲਕੀਰ ਬਣਨਗੇ ਤੇ ਤੇਰੇ ਪਲਾਟ ਤੋਂ ਵੀ ਕਬਜ਼ਾ ਛੁਡਵਾ ਦੇਣਗੇ। ਇਸੇ ਤਰੀਕੇ ਦੇ ਨਾਲ ਮਸਤਾਨ ਨੇ ਪਠਾਣਾ ਨੂੰ ਬੁਲਾਇਆ ਤੇ ਇਹਨੇ ਦਾਊਦ ਇਬਰਾਹੀਮ ਉਹਨਾਂ ਨੂੰ ਬੁਲਾਇਆ ਤੇ ਸਾਰਿਆਂ ਨੂੰ ਬਹਿ ਕੇ ਇਹਨੇ ਕੁਰਾਨ ਤੇ ਹੱਥ ਰਖਾ ਕੇ ਸੁਲ੍ਹਾ ਕਰਵਾਈ। ਇਸੇ ਤਰੀਕੇ ਦੇ ਨਾਲ ਇਹਦਾ ਪਲਾਟ ਵੀ ਚਲਾ ਗਿਆ ਲੇਕਿਨ ਪਠਾਨ ਫਿਰ ਵੀ ਬਾਜ਼ ਨਾ ਆਏ। ਉਹ ਡਾਇਰੈਕਟ ਤੇ ਕੁਛ ਨਹੀਂ ਸੀ ਕਹਿ ਸਕਦੇ। ਮਸਤਾਨ ਦੀ ਇੱਜ਼ਤ ਰੱਖਣ ਲਈ ਕਿਸੇ ਕੋਲੋਂ ਉਹਨਾਂ ਨੇ ਇੱਕ ਸ਼ੂਟਰ ਜਿਹਦਾ ਨਾਮ ਮੰਨਿਆ ਸੁਰਵੇ ਸੀ ਉਹਨੂੰ ਆਰਡਰ ਦਿੱਤਾ ਕਿ ਤੂੰ ਦਾਊਦ ਇਬਰਾਹੀਮ ਦੇ ਵੱਡੇ ਭਰਾ ਸ਼ਬੀਰ ਇਬਰਾਹੀਮ ਦਾ ਕਤਲ ਕਰ ਦੇ। ਇਸੇ ਤਰੀਕੇ ਦੇ ਨਾਲ ਉਹਨੇ ਸ਼ਬੀਰ ਇਬਰਾਹੀਮ ਨੂੰ ਕਤਲ ਕਰ ਦਿੱਤਾ ਤੇ ਇਹਦੀ ਵੀ ਡਿਟੇਲਡ ਕਹਾਣੀ ਤੁਸੀਂ ਜਾ ਕੇ ਦੇਖ ਸਕਦੇ ਹੋ। ਹੁਣ ਜਿੱਦਾਂ ਕਿ ਤੁਹਾਨੂੰ ਪਿਛਲੀ ਕਿਸ਼ਤ ਵਿੱਚ ਦੱਸਿਆ ਕਿ ਦਾਊਦ ਇਬਰਾਹੀਮ ਹੁਣ ਬੇਕਾਬੂ ਸੀ। ਉਹ ਕਿਸੇ ਵੀ ਤਰੀਕੇ ਦੇ ਨਾਲ ਪਠਾਣਾ ਨੂੰ ਖਤਮ ਕਰਨਾ ਚਾਹ ਰਿਹਾ ਸੀ ਜਿਹਦੀ ਵਜ੍ਹਾ ਤੋਂ ਡਰ ਕੇ ਕਰੀਮ ਲਾਲਾ ਤੇ ਅੰਡਰਗਰਾਉਂਡ ਹੋ ਗਏ ਤੇ ਬਾਕੀ ਸਾਰੇ ਗੈਂਗਸਟਰ ਵੀ ਚਲੇ ਗਏ। ਲੇਕਿਨ ਹਾਜੀ ਮਸਤਾਨ ਸਿਰਫ ਇੱਕ ਬੰਦਾ ਸੀ ਜਿਹੜਾ ਮੈਦਾਨ ਦੇ ਵਿੱਚ ਹਜੇ ਵੀ ਖੜਾ ਸੀ। ਲੇਕਿਨ ਬਜ਼ੁਰਗ ਹੋਣ ਦੀ ਵਜ੍ਹਾ ਤੋਂ ਹਾਜੀ ਮਸਤਾਨ ਵੀ ਨਾ ਚੱਲ ਨਹੀਂ ਸਕੇ। ਇਸੇ ਤਰੀਕੇ ਦੇ ਨਾਲ ਇੱਕ ਵਾਰੀ ਇੰਦਰਾ ਗਾਂਧੀ ਨੇ ਇਹਨੂੰ 18 ਮਹੀਨੇ ਦੀ ਜੇਲ੍ਹ ਕੀਤੀ ਜਿਸ ਤੋਂ ਬਾਅਦ ਦਾਊਦ ਇਬਰਾਹੀਮ ਆਪਣੀ ਗੱਦੀ ਤੇ ਬੈਠਾ। ਦਾਊਦ ਇਬਰਾਹੀਮ ਦੀ ਇੱਕ ਡਿਟੇਲਡ ਸਟੋਰੀ ਅਸੀਂ ਆਪਣੇ ਚੈਨਲ ਤੇ ਕਰ ਚੁੱਕੇ ਹਾਂ, ਤੁਸੀਂ ਜਾ ਕੇ ਜ਼ਰੂਰ ਦੇਖ ਸਕਦੇ ਹੋ। ਜਦੋਂ ਦਾਊਦ ਇਬਰਾਹੀਮ ਕੁਰਸੀ ਤੇ ਬੈਠਾ ਤੇ ਹਾਜੀ ਮਸਤਾਨ ਹੁਣ ਬੇਕਾਰ ਸੀ। ਇਹਦੇ ਬਾਰੇ ਕਈ ਗੱਲਾਂ ਫੈਲੀਆਂ ਸੀਗੀਆਂ ਜਿਹੜੀਆਂ ਸਰਾਸਰ ਝੂਠ ਬਣ ਚੁੱਕੀਆਂ ਸੀ। ਯਾਨੀ ਕਿ ਇੱਕ ਵਾਰੀ ਐਸਾ ਹੋਇਆ ਕਿ ਇੱਕ ਸ਼ਾਇਰ ਨੇ ਦੱਸਿਆ ਕਿ ਮੈਂ ਜਦੋਂ ਬਨਾਰਸ ਗਿਆ ਤੇ ਪਤਾ ਚੱਲਿਆ ਇੱਕ ਛੋਟੇ ਜਿਹੇ ਹੋਟਲ ਵਿੱਚ ਹਾਜੀ ਮਸਤਾਨ ਆ ਕੇ ਰਹਿ ਰਿਹਾ। ਲੋਕਾਂ ਨੇ ਕਿਹਾ ਕਿ ਅਸੀਂ ਤਾਂ ਸੁਣਿਆ ਹੈ ਕਿ ਇਹਦਾ ਇੱਕ ਬਹੁਤ ਵੱਡਾ ਮਹਿਲ ਹੈ ਜਿਹਦੇ 365 ਦਰਵਾਜ਼ੇ ਨੇ ਤੇ ਹਰ ਦਰਵਾਜ਼ੇ ਅੱਗੇ ਇੱਕ ਗੱਡੀ ਖਲੋਤੀ ਹੈ। ਜਦੋਂ ਵੀ ਇਹ ਕਿਸੇ ਵੀ ਦਰਵਾਜ਼ੇ ਚੋਂ ਨਿਕਲਦਾ ਹੈ ਤੇ ਉਸ ਗੱਡੀ ਚੋਂ ਬਹਿ ਕੇ ਕਿਤੇ ਵੀ ਆਪਣਾ ਕੰਮ ਕਰਕੇ ਵਾਪਸ ਆਉਂਦਾ ਹੈ ਤੇ ਉਹ ਗੱਡੀ ਵੇਚ ਦਿੱਤੀ ਜਾਂਦੀ ਹੈ ਤੇ ਉਹਦੇ ਪੈਸੇ ਗਰੀਬਾਂ 'ਚ ਵੰਡ ਦਿੱਤੇ ਜਾਂਦੇ ਨੇ। ਇਹ ਗੱਲ ਸਰਾਸਰ ਝੂਠ ਸੀ ਕਿਉਂਕਿ ਹਾਜੀ ਮਸਤਾਨ ਕੋ ਉਹਦੀ 20 ਸਾਲ ਪੁਰਾਣੀ ਮਰਸੀਡੀਜ਼ ਸੀ ਤੇ ਉਸ ਤੋਂ ਬਾਅਦ ਹੀ ਉਹਦੇ ਕੋਲ ਇੱਕ ਬੰਗਲਾ ਵੀ ਸੀ ਜਿਹੜਾ ਅੱਛੀ ਖਾਸੀ ਜਗ੍ਹਾ ਵਿੱਚ ਸੀ। ਹਾਜੀ ਮਸਤਾਨ ਜਿਹਨੂੰ ਬਾਰ-ਬਾਰ ਹਵਾਲਾਤ ਦਾ ਮੂੰਹ ਵੇਖਣਾ ਪੈਂਦਾ ਸੀ ਤੇ ਵਾਪਸ ਆਉਂਦਾ ਸੀ ਇਹ ਸੋਚਦਾ ਸੀ ਕਿ ਮੇਰੀ ਇੱਜ਼ਤ 'ਚ ਬਹੁਤ ਜ਼ਿਆਦਾ ਘਾਟਾ ਹੋ ਰਿਹਾ ਹੈ। ਕਿਸੇ ਬੰਦੇ ਨੇ ਇਹਨੂੰ ਮਸ਼ਵਰਾ ਦਿੱਤਾ ਕਿ ਤੂੰ ਹਵਾਲਾਤ 'ਚੋਂ ਬਾਹਰ ਨਿਕਲਣ ਲਈ ਇੱਕ ਕੰਮ ਫੜ ਕਿ ਤੂੰ ਸਿਆਸਤ ਵਿੱਚ ਆਪਣਾ ਕਦਮ ਰੱਖ। ਇਸੇ ਤਰੀਕੇ ਦੇ ਨਾਲ ਹਾਜੀ ਮਸਤਾਨ ਨੂੰ ਸਿਆਸਤ ਦੀ ਦੁਨੀਆ ਨਾਲ ਮੁਤਾਰਿਫ ਕਰਾਇਆ ਗਿਆ ਤੇ ਹਾਜੀ ਮਸਤਾਨ ਵੀ ਸਿਆਸਤ 'ਚ ਆ ਗਿਆ। ਹਰ ਗੈਂਗਸਟਰ ਇਹ ਸੋਚਦਾ ਹੈ ਕਿ ਮੈਂ ਹਰ ਕ੍ਰਿਮੀਨਲ ਕਰਕੇ ਤੇ ਅੰਤ ਤੇ ਸਿਆਸਤ 'ਚ ਆ ਜਾਵਾਂਗਾ ਤੇ ਮੈਂ ਹਵਾਲਾਤ ਦੇ ਵਿੱਚ ਨਹੀਂ ਜਾ ਸਕਾਂਗਾ। ਇਸੇ ਸੋਚ ਦੇ ਨਾਲ ਜਦੋਂ ਮਸਤਾਨ ਆਏ ਤੇ ਉਹਨਾਂ ਨੂੰ ਬੁਰੀ ਸ਼ਿਕਸਤ ਸਾਹਮਣੇ ਪਈ। ਇੰਦਰਾ ਗਾਂਧੀ ਨੇ ਇਹਨਾਂ ਨੂੰ 3 ਸਾਲ ਦੀ ਕੈਦ ਵੀ ਕਰਵਾਈ। ਹਾਜੀ ਮਸਤਾਨ ਦੇ ਦੌਰ ਨੂੰ ਅੱਜ ਤੱਕ ਇੱਕ ਪੁਰਅਮਨ ਦੌਰ ਐਸਾ ਸਮਝਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਦੌਰ ਵਿੱਚ ਕਦੀ ਕੋਈ ਦੰਗਾ ਨਹੀਂ ਹੋਇਆ। 1993 ਦਾ ਬਲਾਸਟ ਵੀ ਜਦੋਂ ਹੋਇਆ ਤੇ ਉਦੋਂ ਵੀ ਹਾਜੀ ਮਸਤਾਨ ਜ਼ਿੰਦਾ ਸੀ ਤੇ 1994 ਵਿੱਚ ਉਹਨਾਂ ਨੂੰ ਕਾਰਡੀਅਲ ਅਰੈਸਟ ਹੋਇਆ। ਇਹਦਾ ਮਤਲਬ ਇਹ ਹੈ ਕਿ ਇੱਕ ਅਚਾਨਕ ਤਰੀਕੇ ਦੇ ਨਾਲ ਤੁਹਾਡਾ ਦਿਲ ਧੜਕਣਾ ਬੰਦ ਕਰ ਦਿੰਦਾ। ਹਾਜੀ ਮਸਤਾਨ ਇਸ ਦੁਨੀਆ ਤੋਂ ਚਲੇ ਗਏ ਤੇ ਅੱਜ ਤੱਕ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ। ਹਾਜੀ ਮਸਤਾਨ ਵਰਗੇ ਡੌਨ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇੱਕ ਐਸਾ ਬੰਦਾ ਜਿਹਦੇ ਦੌਰ ਵਿੱਚ ਕੋਈ ਕ੍ਰਾਈਮ ਨਹੀਂ ਹੋਇਆ, ਕੋਈ ਐਸਾ ਕਤਲ ਨਹੀਂ ਹੋਇਆ, ਲੇਕਿਨ ਜਦੋਂ ਇਹਦਾ ਗੱਡੀ ਤੋਂ ਉਤਰਿਆ ਤੇ ਇੱਕ ਐਸੀ ਮੌਤ ਮਰਿਆ ਜਿਹੜਾ ਕਦੀ ਕੋਈ ਨਹੀਂ ਸੋਚ ਸਕਦਾ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਸਾਨੂੰ ਆਪਣੀ ਰਾਏ ਜ਼ਰੂਰ ਦੱਸਣਾ ਤੇ ਵੇਖਦੇ ਰਹੋ ਸਟੋਰੀ ਆਫ ਲੈਜੈਂਡਸ ਇਨ ਡੋਜ਼ ਟੀਵੀ ਆਸਟ੍ਰੇਲੀਆ।